ਫਿਰ ਲੱਗ ਗਿਆ ਪਤਾ ਸਾਰਿਆਂ ਨੂੰ। ਆ ਤੁਹਾਡੇ ਇਧਰ ਪੈਸਰਾਂ ਦੇ ਮਸਲੇ ਬਣਦੇ। ਅੱਛਾ ਉਧਰ ਸਾਡੇ ਮਾਸਕੋ ਵਾਲੀ ਸਾਈਡ ਤੇ ਕੋਈ ਪੁੱਛ-ਗਿੱਛ ਨਹੀਂ। ਕਿਹੜਾ ਮਾਸਕੋ? ਉਹ ਤੇ ਮੇਰੇ ਆ ਮਾਸਕੋ ਦਾ ਉਹ ਜਿਹੜਾ ਨਾਈ ਲਾ ਕੇ ਲੈ ਗਿਆ ਸੀ ਤੇਰਾ। ਤੇਰੇ ਤਾਂ ਹੁਣ ਕੱਲਾ ਚਾਸਕੋ ਜਿਹਾ ਹੀ ਰਹਿ ਗਿਆ। ਆਹ ਕੰਜਰ ਨਹੀਂ ਮੰਨਦਾ। ਇਹ ਪੁੱਤ ਕਿਸੇ ਦੀ ਨਾ ਇਹ ਮੈਨੂੰ ਲੱਗਦਾ ਲੈਟਰਿਨ 'ਚ ਬੈਠਾ ਉਹ ਬੰਦਾ। ਤਸਲੀਮ ਜੇ ਤੂੰ ਮੇਰੇ ਨਾਲ ਵਿਆਹ ਨਹੀਂ ਕਰਨਾ ਫਿਰ ਮੈਂ ਫੈਸਲਾਬਾਦ ਫਸ ਜਾ। ਨਾ ਇੱਥੇ ਦੇ ਮਾਸੂਮ ਲੋਕ ਆ ਸ਼ੀਜ਼ਾ। ਹਾਂ ਵੇਲਾ ਚੰਦਰਾ ਹੀ ਇੰਜ ਲਈ ਜਾਂਦੇ ਜਿਵੇਂ 2.5 ਸਾਲ ਦਾ ਡਰਾਮਾ ਹੈ। ਏ ਪਾਗਲ। ਅਸਲ ਚੰਦਰ ਦਾ ਫਾਇਦਾ ਬੜਾ ਇਹਨਾਂ ਨੂੰ। ਅੱਛਾ ਉਹ ਕਿਵੇਂ? ਜਿੱਥੇ ਸ਼ੀਜ਼ਾ ਆਉਂਦੀ ਨੇ ਅੰਦਰ ਨੈਟਵਰਕ ਬਿਜ਼ੀ ਕਰ ਲੈਂਦੇ। ਨਾਲ ਦਾ ਬੰਦਾ ਕਹਿ ਰਿਹਾ ਹੁੰਦਾ ਛਿੱਟੇ ਨਾ ਪਾਈ ਉਧਰ ਹੋ ਜਾ ਮੈਂ ਤੈਨੂੰ ਦੱਸ। ਠਹਿਰ ਜਾ ਉਹਨੂੰ ਹੋ ਆ ਗਏ ਨਹੀਂ ਬੈਠੋ ਜੀ ਬੈਠੋ। ਤੁਸੀਂ ਇੰਨੀ ਲੇਟ ਕਿਉਂ ਆਏ? ਕਿੱਥੇ ਸੀ? ਅੱਛਾ ਤੇ ਕੀ ਹਿਸਾਬ ਕਿਤਾਬ ਕਰ ਰਹੇ ਸੀ? ਨਹੀਂ ਤੇ ਮੈਂ ਇੰਨੀ ਦੇਰ ਦੀ ਤੁਹਾਡਾ ਇੰਤਜ਼ਾਰ ਕਰ ਰਹੀ ਸੀ। ਤੁਸੀਂ ਇੰਨੀ ਲੇਟ ਕਿਉਂ ਆਏ? ਲੈ ਮੈਂ ਫੋਨ ਕਰ ਤੁਹਾਡਾ ਨੰਬਰ ਗਵਾਚ ਗਿਆ ਮੇਰੇ ਕੋਲ। ਨਹੀਂ ਕਾਰਡ ਨੂੰ ਰਹਿਣ ਦਿਓ ਮੈਨੂੰ ਉਹ ਨੰਬਰ ਨਾ ਦਿਓ ਸਿਰਫ ਉਹਦਾ ਨੰਬਰ ਦਿਓ। ਇਹ ਸ਼ੀਜ਼ਾ ਇਧਰ ਆ ਤੈਨੂੰ ਸਰਵਰ ਦੀ ਬੈਠਕ ਖਲਾ ਦਵਾਂ ਉਹ ਬਹਿ ਕਰ ਲੈ। ਵੇ ਭਾਈ ਮੈਨੂੰ ਤੂੰ ਤਾਂ ਹੀ ਚੰਗਾ ਲੱਗਦਾ ਜਿਹੜਾ ਜਗ੍ਹਾ ਬਣਾ ਕੇ ਦਿੰਨਾ। ਤੇਰੇ ਮੱਥੇ ਦੀ ਤਿਲਕਣਬਾਜ਼ੀ ਦੱਸਦੀ ਆ ਖਵਾਤੀਨ ਬ੍ਰੋਕਰ ਆ। ਅੱਛਾ ਤਸਲੀਮ ਹਾਂਜੀ ਅਗਰ ਤੇਰਾ ਦਿਲ करे तेरी बुढ़ी को जान लो तो तू उन्हें जाके पहले सब तो पहले की गल सुनाना है? ਪੈਸੇ ਘਟਾ ਪੈਸੇ ਘਟਾ ਪੈਸੇ ਘਟਾ। ਉਦੋਂ ਲੜਾਈ ਹੁੰਦੀ ਜਦੋਂ ਉਧਾਰ ਕਰਦਾ। अच्छा जी थोड़ा दूजा पुत्र होया ਹਾਏ ਮੈਂ ਮਰ ਗਈ ਨਹੀਂ ਕੀ ਯਾਦ ਕਰਾਉਣ ਨੇ। ते कितना क जोर लग गया? ਨਹੀਂ ਜ਼ੋਰ ਜ਼ੋਰ ਕਾਹਦਾ ਜ਼ੋਰ ਤਾਂ ਸਾਰੇ ਇਹ ਨਹੀਂ ਲਵਾਤੇ ਸੀ ਸਾਰੇ ਮੇਰੇ ਪਹਿਲੇ। क्यों ਇਹ ਜਦੋਂ ਹੋਇਆ ਵਾ ਇਹ ਤਾਂ 2 ਸਾਲੇ ਦਾ ਪਿਓ ਮੈਨੂੰ ਕੁੱਟਦਾ ਰਿਹਾ। क्यों? ਕਹਿੰਦਾ ਹੁਣ ਮੈਨੂੰ ਮਜ਼ਾ ਹੀ ਨਹੀਂ ਆਉਣ ਡਿਆ। ਆਉਣ ਲੱਗਾ ਮੇਰੇ ਵੀ ਚੈੱਕ ਖਰਾਬ ਕਰਿਆ। ਗੁਜ਼ਰਗਾ ਦਾ ਬੇੜਾ ਕਰ ਕਰਦਾ ਸੀ ਮੈਂ। ਇਹ ਮੇਰਾ ਪੁੱਤ ਜਦੋਂ ਹੁਣ एक गल ते दसो ਪੁੱਤ ਮੇਰੇ ਆ ਇੱਕ ਨਹੀਂ ਆ ਜਿੱਦਾਂ ਪੁੱਛਣ ਡਈ ਆ ਮੈਂ ਵੀ ਏਦਾਂ ਹੀ ਦੱਸ ਦਵਾਂ। अच्छा मैंने एक गल ਇਹ दसो ਤੁਹਾਡੇ ਔਰਤਾਂ ਦਾ ਮਸਲਾ ਹੁਣ ਤੁਸੀਂ ਜਾਣਦੇ ਆ ਜਾਂ ਤਾਂ ਮੈਨੂੰ ਹੁਕਮ ਲਾਓ। ਉਹ ਤੈਨੂੰ ਸਮਝਾ ਪੁੱਤ ਮੇਰੇ ਆ ਕੁੜੀ ਨੂੰ ਅੱਛਾ ਲੈ। ਸਮਝਾ ਤੇਰਾ ਫੀਟਰ ਛੇੜਨ ਡਈ ਆ। ਕੋਈ ਨਹੀਂ ਮੈਨੂੰ ਆਪ ਦੇਖਿਆ ਅਰਸਾ ਹੋ ਗਿਆ। ਜੇ ਮੌਕਾ ਆਇਆ ਉਹ ਕਾਫਰ ਨਹੀਂ ਮੰਨਿਆ। ਮੇਰਾ ਬੱਚਿਆ ਐਡਾ ਮਾੜਾ ਤੂੰ ਦੰਦੀ ਪਾਉਂਦਾ ਸੀ ਐਡੀ ਮਾੜੀ ਦੰਦੀ ਪਾਉਂਦਾ ਸੀ। किथे ਦੰਦੀ ਤਾਂ ਪਾਉਂਦਾ ਸੀ ਇਹਨਾਂ ਦਾ ਪਿਓ। किथे ਓਏ ਮੈਂ ਮਰ ਗਈ ਦੰਦੀ ਪਾਉਣੀ ਤੇ ਐਂ ਲੱਗਣਾ ਜਿਵੇਂ ਮੂੰਹ ਨਾਲ ਰੂਹ ਅਫਜ਼ਾ ਦੀ ਬੋਤਲ ਖੋਲਣ ਡਿਆ। ਤੇ ਟੁਰ ਗਿਆ ਮੈਨੂੰ ਕੱਲੀ ਨੂੰ ਛੱਡ ਕੇ। अच्छा मां जी ये दसो कि जेडे ਤੁਹਾਡੇ ਉਹ ਸੀ ਹਾਂਜੀ ਸਿਰਫ ਉਹਨਾਂ ਨਾਲ ਤੁਹਾਡੇ ਤਾਲੁਕਾਤ ਸੀ ਜਾਂ ਹੋਰ ਵੀ? ਨਹੀਂ 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 ਪੂਰੇ ਯੂਨੀਅਨ ਕੌਂਸਲ ਚ ਮੇਰੀ ਮਾਂ ਸਮਾਜੀ ਕਾਰਕੁਨ ਔਰਤ। ਹਾਂਜੀ ਆ ਸਮਾਜ ਦੇ ਕੰਮ ਨੇ ਸਾਰਿਆਂ ਦੇ। अच्छा 3 ਬੰਦਿਆਂ ਨੇ ਇਕੱਠਿਆਂ ਨੇ ਕੰਮ ਕੀਤਾ ਫਿਰ ਇਹ ਸਮਾਜ ਪੈਦਾ ਹੋਇਆ। ਪਹਿਲਾਂ ਤੁਸੀਂ ਆਪਣਾ ਤਾਂ ਤਾਰਫ ਕਰਾਓ। ਤੁਸੀਂ ਕੌਣ ਆ? मैं डॉक्टर ਨਹੀਂ ਤੂੰ ਡਾਕਟਰ ਆ? हाँ ਡਾਕਟਰ ਕਰਤੂਤਾਂ ਫੀਜਾਂ ਦੇ ਡੇਰੇ ਵਾਲੀਆਂ। ਨਹੀਂ ਕੁੜੀਆ ਮੇਰਾ ਪੋਤਾ ਬੜੇ ਚਾਵਾਂ ਲਾਡਾ ਨਾਲ ਪਾਲਿਆ ਕਾਰੋਬਾਰੀ ਬੰਦਾ ਵਾ। अच्छा ਲੰਡੇ ਦਾ ਕੰਮ ਕਰਦਾ ਜਿਹੜੇ ਲੰਡੇ ਦੀਆਂ ਜੁੱਤੀਆਂ ਨਹੀਂ ਆਉਂਦੀਆਂ ਉਹਨਾਂ ਦੀਆਂ ਹੱਡੀਆਂ ਕੱਟਦਾ। ਇੰਨਾ ਕੰਮ ਆ ਇਹਦਾ ਸੀਜ਼ਨ ਲੱਗਿਆ ਪਿਆ। ਆ ਮੇਰੇ ਮੁੰਡੇ ਨਾਲ ਵਿਆਹ ਕਰ ਲਾ। नहीं मैं ਉਹਦੇ ਨਾਲ ਨਹੀਂ ਕਰਾਂਗੀ ਉਹਦੇ ਨਾਲ ਕਰਾਂਗੀ। ਨਾ ਨਹੀਂ ਉਹ ਕੁੜੀਏ ਤਾਂ ਸਾਦਾ ਹੀ ਆ। ਓਏ ਇੱਕ ਉਹ ਇੱਕ ਨਹੀਂ ਕੁੜੀਏ ਉਹਦੇ ਨਾਲ ਵਿਆਹ ਨਾ ਕਰੀ। ਹਾਂ। ਉਹਨੇ ਤੈਨੂੰ ਕਰਮ ਕਰਕੇ ਆਪ ਸਵਾਰੀ ਲਾਉਣ ਚਲੇ ਜਾਣਾ। ਮੁੜ ਕੇ ਢੀਕਦੀ ਰਹੇਗੀ। हाँ मैं इतना पूछनी हाँ भाई ਉੱਥੇ ਆਉਣਾ ਤੇਰੇ आप ਓਏ ਇੱਥੇ ਬਹਿ। ਹਾਂਜੀ ਹੁਣ ਦੱਸੋ। जरा कॉल आओ ਓਏ ਓਏ कॉल आना ਮੈਂ ਜਿੱਥੇ ਖਲੋਤਾ ਮੈਨੂੰ ਬੜਾ ਸਕੂਨ ਆ। क्यों? ਮੈਨੂੰ ਨਹੀਂ ਪਤਾ। ਲੈ ਜੇ ਤੈਨੂੰ ਇੱਥੇ ਖਲੋਤੇ ਨੂੰ ਸਕੂਨ ਆ ਨਾ ਪਿੱਛੇ ਤੇਰੇ ਕੋਈ ਬੰਦਾ ਵਾ। ਕਾਕਾ ਮੈਨੂੰ ਸਾਰਾ ਪਤਾ। ਹਾਂਜੀ तस्लीम ਜੀ ਜੀ चल ला ला हैं? पीछे हाथ लाया सी इस तरह ला ਪੁੱਤ ਮੇਰੇ ਹਾਲਾ ਤੇ ਥੱਲਾ ਲਾ ਥੱਲੇ ਮੈਨੂੰ ਡਰ ਜਾ ਲੱਗਣ ਡਿਆ। ਤੇਰੇ ਵਰਗਾ ਬੱਚਾ ਐਵੇਂ ਧਾਰ ਮਾਰ ਕੇ ਭੱਜ ਜਾਂਦਾ ਹੁੰਦਾ। आजकल बड़े हो रहे हैं अच्छा ਕੁੜੀਏ ਗੱਲ ਸੁਣ ਲਾ ਮੁੰਡਾ ਮੇਰਾ ਬਹੁਤ मैं ਸਾਫ गल नहीं सुनी मैंने एक बंदे की असल जरूरत है बड़ी ठंड लग रही है नुक्का ते तैयार है अरे पूछ
ਮੈਂ ਦੇਖ ਕੇ ਉਹਨੂੰ ਕਿਤੇ ਰੱਖ ਬੈਠਾ ਖੋਤੀ ਦੇ ਬੱਚੇ ਕੀ ਹੋਇਆ? ਕੀ ਹੋਇਆ ਵੇ ਓ ਭਾਈ ਕੀ ਹੋਇਆ ਵੇ ਮੁੰਡਿਆ ਕੀ ਹੋਇਆ ਵਾ ਅੰਮੀ ਜੀ ਉਹ ਨੋ ਤੁਹਾਡੀ ਵਾਸ਼ਰੂਮ 'ਚ ਸਲਿੱਪ ਹੋ ਗਈ ਆ ਉਹ ਡਿੱਗ ਪਈ ਉਹ ਖੂਨ ਨਹੀਂ ਜੇ ਰੁਕਣਦੇ ਆ ਓਏ ਹੋਏ ਹੋਏ ਉਹ ਵੇਖੋ ਦਾ ਡਾਕਟਰ ਸਾਹਿਬ ਪਤਾ ਕਰਿਓ ਬੇਟਾ ਕਿਵੇਂ ਲੈ ਲਈਤੀ ਏ? ਵੇ ਭਾਈ ਦੇਖ ਤਾਂ ਸਹੀ ਇੰਨਾ ਸੀਰੀਅਸ ਹੋ ਗਿਆ ਸੀ ਐਡਾ ਕਾਹਦਾ ਗੁੱਸਾ ਤੈਨੂੰ ਹੈ ਅੰਮੀ ਜੀ ਉਹ ਡਿੱਗੀ ਆ ਮੈਂ ਤੇ ਸੰਜੀਦਾ ਕੀ ਮੈਂ ਤੇ ਉਦਾਂ ਹੀ ਫਿਰਨ ਦਿਆ ਵੇ ਪੁੱਤ ਕਮਰੇ 'ਚ ਲਿਆ ਕੇ ਇੰਨਾ ਫਰਕ ਨਾ ਜਦੋਂ ਗਿਰੂਗੀ ਤਾਂ ਲੋਕਾਂ ਨੂੰ ਤਾਂ ਸ਼ੱਕ ਕਰਨਾ ਅੰਮੀ ਹੈਂ? ਜੀ ਵਾਸ਼ਰੂਮ ਤੁਹਾਨੂੰ ਪਤਾ 2 ਪੌੜੀਆਂ ਨਹੀਂ ਖਾਵਾਂ ਵੇ ਐਡਾ ਨੀਵਾ ਮੈਂ ਤਾਂ ਪੜਾਇਆ ਸੀ ਪੁੱਤ ਬੜਾ ਸੋਹਣਾ ਬੰਦਾ ਰਹਿ ਜਾਂਦਾ ਇਹ ਕੁੜੀਆ ਕੀ ਹੋਇਆ ਕੁਛ ਵੀ ਨਹੀਂ। ਉਹ ਤਾਂ ਕਹਿੰਦੀ ਕੀ ਹੋਇਆ ਡਾਕਟਰ ਸਾਹਿਬ ਕੁਛ ਨਹੀਂ, ਕਿਵੇਂ ਕੀਤਾ ਈ? ਦੱਸ ਕੀ ਹੋਇਆ ਕੀ ਕੁੜੀਏ ਕਿਵੇਂ ਨਿਕਲਿਆ ਖੂਨ? ਵੇ ਭਾਈ ਕੀ ਦੱਸ ਕੀ ਵਿੱਚ ਮਾਰੀ ਡੰਡਾ? ਕੀ ਕੀਤਾ ਈ? ਤੇ ਡਾਕਟਰ ਸਾਹਿਬ ਉਹ 2 ਪੌੜੀਆਂ ਥੱਲੇ ਸਲਿੱਪ ਹੋਏ ਨੇ ਨਾ ਡਿੱਗ ਪਏ ਨੇ ਡਿੱਗੇ ਕਿਵੇਂ ਨੇ? ਸਾਡੇ ਕਿਹੜਾ ਕੋਈ ਸਾਬਣਦਾਨੀ ਆ ਸਾਬਣ ਤੇ ਪੈਰ ਆਇਆ ਤੇ ਐਵੇਂ ਡਿੱਗੀ ਨਹੀਂ ਉਹ ਸਟਾਈਲ ਨਾਲ ਨਹੀਂ, ਮੈਨੂੰ ਲੱਗਦਾ ਘੋੜੀ ਸਟਾਈਲ ਨਾਲ ਡਿੱਗੀ ਥੱਲੇ। ਤੁਸੀਂ ਅੰਮੀ ਮੈਨੂੰ ਕਸਮ ਲੈ ਲੈ ਮੈਨੂੰ ਨਹੀਂ ਉਹ ਪਤਾ ਅੰਮੀ ਜੀ ਇਹ ਤੇਰਾ ਪੁੱਤਰ ਬੜਾ ਗੰਦਾ ਹੈ। ਬਾਜੀ ਉਹਨਾਂ ਨੂੰ ਪਤਾ ਇਹ ਤੇ ਕੁਝ ਵੀ ਨਹੀਂ ਗੰਦਾ ਜਿੱਦਾਂ ਤੂੰ ਗੰਦੀ ਹੈ ਮੈਨੂੰ ਸੱਚ ਸੱਚ ਦੱਸ ਦੇ ਕੀ ਹੋਇਆ ਕੀ ਕੁੜੀਆ ਉਹ ਮਾਂ ਨਹੀਂ ਬਣ ਸਕਦੀ। ਆਏ ਮੈਂ ਮਰ ਗਈ ਵਜੇ ਮਾਂ ਨਹੀਂ ਬਣ ਸਕਦੀ ਵੇ ਮੈਂ ਤੇ ਆਪਣੇ ਪੁੱਤਰ ਦਾ ਵਿਆਹ ਹੀ ਤਾਂ ਕੀਤਾ ਸੀ ਕਿ ਘਰ ਦੇ ਵਿੱਚ ਮੈਂ ਦੋਤਰੇ ਪੋਤਰੇ ਦਾ ਮੂੰਹ ਦੇਖੂਗੀ ਤੇ ਜੇ ਇਸ ਘਰ 'ਚ ਦੋਤਰੇ ਪੋਤਰੇ ਨਹੀਂ ਆਉਣੇ ਤਾਂ ਮੈਂ ਗੋਲੀ ਮਾਰਨੀ ਇਸ ਵਿਆਹ ਨੂੰ ਉਹ ਮੇਰੀ ਗੱਲ ਸੁਣੋ, ਬੱਚਾ ਪੈਦਾ ਕਰਨ ਵਾਲੀ ਉਹਦੇ ਅੰਦਰ ਸ਼ੈ ਨਹੀਂ ਹੈ। ਓਏ ਮੈਂ ਮਰ ਗਈ ਨਹੀਂ ਆ ਕੀ ਕਹਿਤਾ ਤੂੰ ਸਹੀ ਹੈ। ਅੰਮੀ ਆਪਣੀ ਲਵਾ ਦੇ ਨੇ ਮਾਂ ਜੀ ਮੈਂ ਤੁਹਾਡੀ ਸਾਰੀ ਗੱਲਾਂ ਸੁਣ ਲਈਆਂ ਨੇ। ਇਹਦੀ ਵਾਲੀ ਵੀ ਸੁਣ ਲਈ ਪੁੱਤ ਮੇਰੇ ਇਹ ਕਿਹੜਾ ਜਿਗਰ ਆ ਵੀ ਆਪੇ ਵੱਧ ਕੇ ਉੱਥੇ ਆ ਜਾਣਾ ਮਾਂ ਜੀ ਤੁਹਾਨੂੰ ਨਾ ਚਾਹੀਏ ਨਾ ਇਸ ਘਰ ਦੇ ਵਿੱਚ। ਹਾਂ ਕੁੜੀਏ ਤੁਸੀਂ ਅਸੀਂ ਇਹਦਾ ਦੂਸਰਾ ਵਿਆਹ ਕਰ ਦਿਓ। ਨਹੀਂ ਕੁੜੀਏ ਮੈਂ ਕਿੱਦਾਂ ਦੂਸਰਾ ਵਿਆਹ ਕਰਦਾ ਇਹ ਜਿਹੜੀ ਕੁੜੀ ਨਾਲ ਪਿਆਰ ਕਰਦਾ ਸੀ ਹੁਣ ਉਹਨੇ ਮੰਨਣਾ ਕਿਤੇ ਹਾਂ ਮੈਨੂੰ ਐਡੇ ਚਾਹ ਲਾਟ ਸੀ ਕਿ ਮੇਰੇ ਘਰ ਦੇ ਵਿੱਚ ਦੋਤਰੇ ਪੋਤਰੇ ਖੇਲਣਗੇ ਹੁਣ ਮੈਂ ਕਿੱਦਾਂ ਆਪਣੇ ਸ਼ੌਕ ਪੂਰੇ ਕਰੂੰਗੀ ਤੇ ਮੈਂ ਹੁਣ ਪੁੱਛ ਕੇ ਦੇਖ ਲੈਣੀ ਉਹਨੂੰ ਜੇ ਤਾਂ ਮੰਨ ਗਿਆ ਤਾਂ ਭਾਈ ਵੇ ਭਾਈ ਠੀਕ ਆ ਕੀ ਗੱਲ ਹੈ ਭੈਣਾ ਯਾਦ ਕੀਤਾ ਖੈਰ ਤੇ ਹੈ ਵੇ ਭਾਈ ਮੇਰੇ ਮੈਂ ਤੇਰੇ ਕੋਲ ਬੜਾ ਮਜਬੂਰ ਹੋ ਕੇ ਆਈਆਂ ਨਹੀਂ ਤੇ ਮੇਰਾ ਤਾਂ ਆਉਣ ਨੂੰ ਦਿਲ ਨਹੀਂ ਸੀ ਕਰਦਾ ਤੂੰ ਪਹੁੰਚੀ ਪਈ ਕੀ ਖੈਰ ਉਹ ਡਾਕਟਰ ਨੇ ਕਿਹਾ ਕਿ ਆ ਕੁੜੀ ਜਿਹੜੀ ਆ ਨਾ ਮਾਂ ਨਹੀਂ ਸਾਰੀ ਜ਼ਿੰਦਗੀ ਬਣ ਸਕਦੀ ਆ ਜੀ ਆਹੋ ਫੇਰ ਤੇ ਤੈਨੂੰ ਪਤਾ ਵੀ ਆ ਕੁੜੀ ਤੇ ਉਹ ਮੁੰਡਾ ਮੇਰਾ ਦੋਵੇਂ ਆਪਸ ਵਿੱਚ ਪਿਆਰ ਕਰਦੇ ਸੀ ਅੱਛਾ। ਤੇ ਆਪਾਂ ਕਹਿੰਦੇ ਵੀ ਚੱਲ ਇਹਨਾਂ ਦੋਵਾਂ ਦੀ ਸ਼ਾਦੀ ਕਰਾ ਦਈਏ ਘਰ 'ਚ ਕੋਈ ਬੱਚਾ ਹੋ ਜਾਵੇ ਹੋਸ਼ ਕਰ ਭੈਣਾ ਹੋਸ਼ ਕਰ ਇਹ ਤੇਰੀ ਸੁਰਤ ਕਾਬੂ ਦੇ ਵਿੱਚ ਹੈ ਉਹ ਕਿਤੇ ਤੂੰ ਉਸ ਬੱਚੇ ਦੀ ਸ਼ਾਦੀ ਕਰਨ ਤੋਂ ਪਹਿਲੇ ਕਿਤੇ ਸਵਾਲ ਕਰਦੀ ਸ਼ਾਇਦ ਮੈਂ ਮੰਨ ਲੈਂਦਾ ਇਹਨਾਂ ਦੀਆਂ ਮੁਹੱਬਤਾਂ ਵੇਖ ਲਈਆਂ ਨੇ ਖੈਰ ਮੇਰੀ ਬੱਚੀ ਨੂੰ ਕੋਈ ਇਤਰਾਜ਼ ਨਾ ਹੋਵੇ ਤੇ ਇਹਨੂੰ ਪੁੱਛ ਲੈ ਕੁੜੀਏ ਕੀ ਕਹਿਨੀ ਆ ਤੂੰ ਅੱਲਾ ਮੇਰੀ ਮਾਂ ਕੇ ਵਿਆਹ ਵੀ ਮੈਂ ਕਰਾਂਗੀ ਲੇਕਿਨ ਮੇਰੀ ਇੱਕ ਸ਼ਰਤ। ਬੇਟਾ ਕੀ ਦੱਸ ਦੇ ਸ਼ਰਤ ਆ ਬਾਜੀ ਐ ਵੇ ਕਿ ਇਹਨੂੰ ਤਲਾਕ ਦੇ। ਹੈ ਨਹੀਂ ਮਾਂ ਜੀ ਇਹ ਸ਼ਰਤ ਮੰਨਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਮੈਂ ਆਪਣੀ ਮੁਹੱਬਤ ਦੀ ਖਾਤਰ ਆਪਣੀ ਵਫਾਦਾਰ ਬੀਵੀ ਨੂੰ ਤਲਾਕ ਨਹੀਂ ਦੇ ਸਕਦਾ ਨਾਲੇ ਤੂੰ ਵੀ ਇੱਕ ਔਰਤ ਹੈ ਤਲਾਕ ਦਾ ਲਫ਼ਜ਼ ਸੁਣ ਕੇ ਤੇ ਅਰਸ਼ ਵੀ ਕੰਬ ਜਾਂਦਾ ਤੇਰੇ ਕਲੇਜੇ ਨੂੰ ਹੱਥ ਨਹੀਂ ਪਿਆ ਨਾਲੇ ਮਾਂ ਜੀ ਤਲਾਕ ਦੇਣੀ ਕਾਹਦੇ ਵਾਸਤੇ ਔਲਾਦ ਵਾਸਤੇ ਔਲਾਦ ਤੇ ਸੋਹਣੇ ਅੱਲਾ ਦੇ ਇਖਤਿਆਰ ਦੇ ਵਿੱਚ ਹੈ ਉਹ ਚਾਹੇ ਤੇ ਬਗੈਰ ਬਾਪ ਪਿਓ ਤੋਂ ਹਜ਼ਰਤ ਆਦਮ ਬਣਾ ਸਕਦਾ ਜੇ ਸੋਹਣਾ ਰੱਬ ਚਾਹੇ ਬਗੈਰ ਬਾਪ ਤੋਂ ਈਸਾ ਬਣਾ ਸਕਦੇ ਨੇ ਜੇ ਸੋਹਣਾ ਰੱਬ ਚਾਹੇ ਤੇ ਬੁਢਾਪੇ ਦੇ ਵਿੱਚ ਹਜ਼ਰਤ ਜ਼ਿਕਰੀਆ ਨੂੰ ਔਲਾਦ ਦੀ ਨਿਮਤ ਦੇ ਸਕਦਾ ਹੈ ਮਾਂ ਜੀ ਉਹਦੇ ਘਰ 'ਚ ਦੇਰ ਆ ਹਨੇਰ ਨਹੀਂ ਬਸ ਉਹਦੇ ਕੁਨ ਕਹਿਣ ਦੀ ਦੇਰ ਹੈ ਹਾਇਆ ਕੁਨ ਆਪੀ ਹੋ ਜਾਂਦਾ ਮਾਂ ਜੀ ਤੁਹਾਡਾ ਵਹਿਮ ਹੈ ਕੀ ਹੋ ਗਿਆ ਪਾਗਲ ਹੋ ਗਿਆ ਹੋ ਨਹੀਂ ਜਾਨ ਉਹ ਕੌਣ ਹੈ ਜਿਹੜਾ ਬਾਰ-ਬਾਰ ਵੇਖੀ ਜਾ ਰਿਹਾ ਉਹ ਕੋਈ ਵੀ ਨਹੀਂ ਤੁਹਾਡਾ ਵਹਿਮ ਆ ਕਿਆ ਹੋ ਗਈ ਸਕਦਾ ਆ ਬਈ ਇਹ ਬੰਦਾ ਕੌਣ ਆ ਝਾਤੀਆਂ ਮਾਰਦਾ ਇਹ ਕੰਮ ਤੇ ਨਹੀਂ ਸਿੱਖਣਾ ਚਾਹੁੰਦਾ ਹੈ ਮੈਨੂੰ ਕੀ ਪਤਾ ਹੈ ਤੈਨੂੰ ਪਤਾ ਨਹੀਂ ਪਤਾ ਹੈਗਾ ਤੇਰੇ ਘਰ ਚੋਂ ਫਿਰਨ ਡਿਆ ਆ ਉਹ ਤੂੰ ਸਾਰੀ ਗੱਲਾਂ ਛੱਡੋ ਮਜ਼ਾ ਆਇਆ ਹੈ ਮਜ਼ਾ ਆਇਆ ਇਹ ਕੌਣ ਹੈ? ਜਦੋਂ ਮਾਡਲ ਦੇਖਣ ਦੀ ਤੇਰੇ 'ਚ ਨਹੀਂ ਸਕਤ ਗੁਲਾਬ ਦਾ ਹਰਫ ਪਾ ਕੇ ਦੇਖ ਲੈ ਉਹ ਪਰੇ ਚੱਲ ਜਾ ਪਰੇ ਚੱਲ ਜਾ ਓਏ ਆ ਨਵੇਂ ਜੋੜੇ ਕੀ ਵੈਕਸੀਨ ਲਵਾਉਣਾ ਹੈ ਇਹ ਕੌਣ ਹੈ ਜਾਨੂ ਹਾਏ ਲਾ ਮੇਰੀਆਂ ਭੈਣਾਂ ਨੇ ਤੇ ਮੇਰੇ ਜੀਜਾ ਨੇ ਓਏ ਆ ਤੇਰੀ ਭੈਣ ਹਾਂਜੀ ਇਹ ਮੇਰੀ ਸਾਲੀ ਆ ਜੀ ਇਹਦਾ ਮਤਲਬ ਇਹਦੀ ਕੱਲ ਨੂੰ ਵਾਰੀ ਆ ਇਹ ਕੌਣ ਹੈ ਇਹ ਉਹਦਾ ਭਰਾ ਆ ਮਸਤਾ ਉਹਨੂੰ ਵੈਸੇ ਫਰਾਉਣ ਲੈ ਕੇ ਆਇਆ ਨਹੀਂ ਬੰਦਾ ਹੈ ਮੇਰਾ
ਇਹ ਕੌਣ ਆ ਤਿੰਨੇ ਇਹ ਕੁੜੀਆਂ ਕੌਣ ਆ ਇਹ ਮੇਰੀਆਂ ਸਖੀਆਂ ਭੈਣਾਂ ਇਹ ਤੁਸੀਂ ਭੈਣਾਂ ਵੀ ਤੇਰੀ ਭੈਣ ਆ। ਬਿਲਕੁਲ ਹੀ ਕੀ ਮਤਲਬ ਆ ਵੇਖ ਤਾਂ ਜੀ ਇਹਨਾਂ ਦੀ ਖਰੀਦਦਾਰੀ ਦਾਦੜ ਫਾਦੜ ਜੇ ਮੂੰਹ ਲੈ ਲੈ ਉਹ ਪਰਲੇ ਦਾ ਮੂੰਹ ਹੀ ਪੁੱਠੀ ਤੋਏ ਵਰਗਾ ਆ ਤੁਹਾਡੀ ਭੈਣ ਚੰਗੀ ਆ ਆ ਵੇਖ ਆ ਮਾੜੇ ਵੇਲਾ। ਘਰਾਂ ਦਾ ਮਸਤ ਤੇਰੀ ਭੈਣ ਬਹੁਤ ਚੰਗੀ ਸਫਾਈ ਵਾਲਾ ਨਾਲ ਰੱਖਦੀ ਆ ਇਹਨਾਂ ਦਾ ਪਤਾ ਨਹੀਂ ਕਿੰਨਾ ਕੁ ਗਟਰ ਉਬਲਦਾ ਹੋਣਾ ਜਿਹੜਾ ਨਾਲ ਹੀ ਰੱਖ ਲਿਆ ਉਹਨੂੰ। ਇਹ ਭੈਣਾਂ ਤੇਰੀਆਂ ਪੜੀਆਂ ਲਿਖੀਆਂ ਨੇ ਪੜੀਆਂ ਲਿਖੀਆਂ ਆ ਇਹਨਾਂ ਦੀ ਪਸੰਦ ਕਿੱਦਾਂ ਦੀ ਆ ਦੇ ਬੱਚਿਆਂ ਦਾ ਬਾਂਕੇ ਨਹੀਂ ਆ ਇਹਦਾ ਗੌਰ ਨਾਲ ਮੂੰਹ ਵੇਖ ਬੰਦੇ ਦੀ ਥੱਲੇ ਸ਼ਲਵਾਰ ਫੱਟੀ ਹੋਵੇ ਤੇ ਅੰਦਰ ਇਦਾਂ ਦੀ ਚੀਜ਼ ਹੁੰਦੀ ਉਹਦੀ ਮੈਂਟਲੀ ਅਪਰੋਚ ਤੋਂ ਪਤਾ ਲੱਗ ਗਿਆ ਨਾ ਚਸਕੋਲੀ ਮਾਂ ਦਾ ਬੱਚਾ ਭੈਣੇ ਦਾ ਮਤਲਬ ਤੁਸੀਂ ਪਾਟੀ ਸ਼ਲਵਾਰ ਦੇ ਲੱਭ ਕੇ ਦੇਖਦੇ ਹੋ। ਆ ਚਲੋ ਛੱਡੋ ਇਸ ਗੱਲ ਨੂੰ ਫੜੋ ਇਸ ਇਹ ਬੰਦਾ ਕੌਣ ਆ ਜਿਹੜਾ ਅੰਦਰ ਫਿਰ ਰਿਹਾ ਪਤਾ ਨਹੀਂ ਸਾਡੇ ਵਾਲ ਵੀ ਫਿਰਨ ਡਿਆ ਤੁਹਾਡੇ ਵਾਲ ਵੀ ਫਿਰਨ ਡਿਆ। ਮੈਂ ਕਹਿੰਦਾ ਲਾ ਦਿਓ 2.5 ਪੇਟੀ ਆ ਬੰਦਾ ਹੈ ਆ ਬੰਦਾ ਕਲੰਦਰ ਜਿੱਤਣੀ ਹੈ ਲਾਓ ਇਹ ਬੰਦਾ ਆ ਬੰਦਾ ਸੁਧਾਰ ਦਾ ਗਵਿੰਦਾ ਅੱਛਾ ਇਹ ਇਹ ਝਾਤੀਆਂ ਮਾਰਦਾ ਕਿਸੇ ਦਾਦੜ ਫਾਦੜ ਔਰਤ ਦਾ ਬੱਚਾ ਇਹ ਕੌਣ ਹੈ ਇਹਦਾ ਗੈਰਤਮੰਦਾਂ ਵਾਲਾ ਕੋਟ ਹੀ ਨਹੀਂ। ਅੱਛਾ ਮੇਰੀ ਗੱਲ ਸੁਣੋ ਤੁਹਾਨੂੰ ਨਾ ਪਿਆਰ ਬਹੁਤ ਕਰਨੀ ਆ ਲੇਕਿਨ ਇੱਕ ਗੱਲ ਦੱਸਣਾ ਭੁੱਲ ਗਈ ਸੀ ਉਹ ਕਿਹੜੀ ਮੈਂ ਤੁਹਾਨੂੰ ਨਾ ਦਿਲੋਂ ਜਾਨ ਨਾਲ ਪਿਆਰ ਕਰਦੀ ਇਹ ਤਾਂ ਮੈਨੂੰ ਪਤਾ ਮੈਨੂੰ ਉਹ ਕੁੜੀ ਗਟਰ 'ਚ ਡਿੱਗ ਪਈ ਕੁੜੀ ਗਟਰ 'ਚ ਡਿੱਗ ਪਈ ਮੈਂ ਤੈਨੂੰ ਸਰੀਆ ਫੜਾਉਣਾ ਕੱਢ ਲਾ ਉਹ ਮਾਰ ਦਿੱਤਾ ਤੇਰੇ ਦੂਸਰੇ ਮਾਰਦਾ ਉਹ ਇਹਦਾ ਸਰੀਆ ਲੈ ਲਾ ਲਚਕ ਵਾਲਾ ਹੁੰਦਾ ਹੀ। अच्छा जी, जी। तो मैं आपको बताना भूल गई जान वो क्या ये मेरे हस्बैंड है जान ਤੇ ਮੈਂ ਤੇਰਾ ਫੁੱਫੜ ਆ ਉਹ ਪੜ ਕੇ ਉਹ ਭੈਣ ਦਾ ਮਾਰੀ ਉਹ ਝੂਠੀਏ ਓਏ ਬੇਟੀ ਕੀ ਲਾਂਤ ਮੈਂ ਤੇਰੇ ਤੇ ਪਾਉਣੀ ਨਹੀਂ ਕਿਉਂਕਿ ਉਹ ਤੇਰੇ ਪੈ ਕੇ ਸਾਡੇ ਪੈ ਜਾਣੇ ਕਿਉਂਕਿ ਤੇ ਕੋ ਆਪਣੀ ਬਹੁਤ ਉੱਬਲਦੀ ਲਾਂਤ ਉਹ ਕਿਸੇ ਨਖੱਤੀ ਦੇ ਆ ਪੁੱਤਾ ਉਹ ਬੁੱਢੀ ਤੇਰੀ ਆ ਲੈ ਉਹ ਲੰਡੇ ਦਾ ਵਜ਼ੀਰ ਆਜ਼ਮ ਲੈ ਗਿਆ ਖੋਤੀ ਦੇ ਆ ਪੁੱਤਾ ਇੰਨਾ ਤਾਂ ਗੱਲ ਕਰ ਸ਼ਰਮ ਚਾਹੀਦੀ ਕਿੱਡਾ ਗੰਦੇ ਖਾਨਦਾਨ ਦਾ ਤੂੰ। ਬਗੈਰ ਤੇ ਕਿੱਡੀ ਤੇਰੀ ਲਾਸ਼ ਆ ਜਨਾਨੀ ਤੇਰੀ ਆ ਖਲੋਤੀ ਹੈ ਬਗੈਰ ਤਾਂ ਪਹਿਲੀਆਂ ਲਾਂ ਤਾਂ ਡਿਲੀਟ ਕਰ ਮੈਂ ਨਵੀਆਂ ਪਾਉਣੀਆਂ। ਬਗੈਰ ਤੇਰੇ ਤੇ ਮੈਂ 70000 ਦੀ ਲਾਂਤ ਪਾਉਣੀ ਆ 30000 ਦੀ ਤੇਰੇ ਕੋਲ ਹੈਗੀ ਆ। ਆ ਵੇ ਮੇਰੀ ਬੁੱਢੀ ਅੱਲਾ ਦੀ ਮਿਹਰਬਾਨੀ ਨਾਲ ਗੈਰਤਮੰਦ ਆ ਲੈ ਨਾਲੇ ਕਹਿੰਦਾ ਤੇਰੀ ਬੁੱਢੀ ਹੈ। ਅੱਲਾ ਦੀ ਮਿਹਰਬਾਨੀ ਨਾਲ ਮੈਂ ਕਹਿੰਦਾ ਦਬਕਾ ਮਾਰਾ ਉਤਲੇ ਸਾਹ ਉੱਤੇ ਥੱਲੇ ਰਹਿ ਜਾਣਗੇ ਇਹਦਾ ਮਤਲਬ ਦੋਵਾਂ ਪਾਸੋਂ ਸਾਹ ਲੈਂਦੀ ਹੈ। ਓਏ ਖੋਤੀ ਗਿਆ ਬਕਵਾਸ ਬੰਦ ਕਰ ਤੁਹਾਨੂੰ ਉਤਲੇ ਦੇ ਸਾਹ ਥੱਲੇ ਸਾਹ ਦੋ ਹਾਂ ਇਹ ਬੀਵੀ ਆ ਆ ਵੇ ਉਹ ਤੈਨੂੰ ਕਹਿਣ ਡਿਆ ਭਾਈ ਖੱਬੇ ਕੱਟੇ ਇਹਦਾ ਮਤਲਬ ਤੁਹਾਡੀ ਫੈਮਿਲੀ 'ਚ ਚੱਡਾ ਸਪੈਸ਼ਲਿਸਟ ਬਾਵਾ ਹੀ ਆ ਡੁੱਬ ਕੇ ਮਰ ਜਾ ਬਗੈਰਤਾ ਦੱਸੋ ਆ ਕੀ ਵੇ ਜ਼ਮਾਨਾ ਆ ਗਿਆ ਕੀ ਜਾਨ। ਜ਼ਮਾਨਾ ਆ ਗਿਆ। ਦੇਖ ਪਿਆਰ ਕਰਦੀ ਆ जान ਸਦਕ ਦੇ ਜਾਨ ਕਹਿੰਦੀ ਆ जान मैं भी थोड़े एक गल करनी है हैं? मैं भी थोड़े एक गल करनी है ਕੀ प्यार ਤੁਹਾਡੇ ਨਾਲ ਕੀਤਾ ਹੈ ਸ਼ਾਦੀ ਵੀ ਤੁਹਾਡੇ ਨਾਲ ਕੀਤੀ ਹੈ ਹਾਂਜੀ, ਹਾਂਜੀ। ਇਹ ਤੁਹਾਨੂੰ ਪਤਾ ਹੈ ਨਾ ਹਾਂਜੀ, ਹਾਂਜੀ। ਤੁਸੀਂ ਮੇਰੀ ਜਾਨ ਹੋ ਹਾਂਜੀ ਹਾਂਜੀ ਤੁਸੀਂ ਇਸ ਬੰਦੇ ਬਾਰੇ ਪੁੱਛਿਆ ਸੀ ਨਾ ਨਹੀਂ ਮੈਨੂੰ ਮਸੀਤੇ ਲੈ ਜਾ ਮੈਂ ਪੁੱਛਿਆ ਹੀ ਨਹੀਂ ਮੈਂ ਤੇ ਇਸ ਮੌਜੂਦ ਤੇ ਗੱਲ ਹੀ ਨਹੀਂ ਕੀਤੀ ਪਰ ਮੈਂ ਦੱਸਣਾ ਜਾਨੂ ਨਹੀਂ ਮੈਂ ਤੇ ਕੋ ਪੁੱਛਣਾ ਨਹੀਂ ਘਰ ਚੱਲਦੇ ਆਪਾਂ ਇੱਕ ਦੋ ਝੂਟੀਆਂ ਲਾਵਾਂਗੇ ਫਿਰ ਅੱਜ ਕੇ ਦੱਸ ਦੇ ਨਹੀਂ ਜਾਨ ਮੈਂ ਤੁਹਾਨੂੰ ਝੂਠ ਬੋਲਿਆ ਹੈ। ਮੈਂ ਤੈਨੂੰ ਮਾਫ ਕਰਤਾ ਐਡਾ ਮੇਰੀ- ਕਿਸੇ ਮੇਰੀ- ਓਏ ਐਡਾ ਕੁੱਤੇ। ਕਿਸੇ ਰਹਿਮਦਿਲ ਔਰਤ ਦਾ ਬੱਚਾ ਸਾਲਿਆ ਤੇਰੀ ਤਾਂ ਦੌੜ ਗਈ ਆ ਅਸੀਂ ਆਪਣੀ ਬਚਾਈਏ ਨਾ ਜਾਨ ਆਈ ਲਵ ਯੂ ਜਾਨ I love you too। ਪਿਆਰ ਤੁਹਾਡੇ ਨਾਲ ਕੀਤਾ ਹੈ। ਤੁਸੀਂ ਇਸ ਬੰਦੇ ਬਾਰੇ ਪੁੱਛ ਰਹੇ ਸੀ ਨਾ ਕਿਹਦੇ ਬਾਰੇ ਕਿਹੜੇ ਐਵੇਂ ਉਹ ਦਫਾ ਮਾਰ ਤੇ ਹੋਰ ਸੁਣਾ ਚੱਲ ਜਾਣ ਤੇ ਯਾਰ ਇੰਨਾ ਸਵਾਰੀ ਨਾਲ ਲੜਦਾ ਨਹੀਂ ਹੁੰਦਾ ਵੀਰਿਆ। ਕੋਈ ਗੱਲ ਨੀ, ਦਿਲ ਛੋਟਾ ਨਾ ਕਰ ਲਾਹੌਰ ਸਵਾਰੀ ਦੇ ਤੂੰ ਜਾਣ ਦੇ ਲੇਡੀ ਸਵਾਰੀ ਦੇ ਕੇ ਖੜੇ ਪੈ ਜਾਂਦੀ ਹੈ। ਜਾਨ ਤੁਸੀਂ ਇਸ ਬੰਦੇ ਬਾਰੇ ਪੁੱਛ ਰਹੇ ਸੀ ਨਾ ਇਹ ਭੈੜੇ ਦੇ ਬੂਟ ਭੈੜੀ ਦੀ ਪੈਂਟ ਲੰਡੇ ਦਾ ਕੋਟ ਲਾਨਤ ਤੇ ਬਗੈਰਤਾ ਹਾਂ ਭੈੜਾ ਹੈ ਬਗੈਰਤ ਉਧਰ ਪਰੇ ਰੱਖ ਵੀਰਿਆ ਮੇਰੀ ਬੇਗਮ ਜਨਾ ਰਲਾ ਲੀਆਂ ਸਾਲਿਆ ਲੰਡੇ ਦਾ ਮਾਲ ਆ ਆ ਲੰਡੇ ਦਾ ਮਾਲ ਤੈਨੂੰ ਬ੍ਰਾਂਡ ਆ ਮੈਂ ਕਿਹਾ ਜਾਨ ਬਸ ਛੋਟਾ ਜਿਹਾ ਝੂਠ ਬੋਲਿਆ ਸੀ ਇੰਨਾ ਕੁ ਲੈ ਕੁਛ ਵੀ ਨਹੀਂ ਇਹ ਝੂਠ ਜ਼ਿੰਦਗੀ ਤੁਹਾਡੇ ਨਾਲ ਗੁਜ਼ਾਰਨੀ ਸੀ ਹੋਇਆ ਝੂਠ ਵੇ ਆ ਬੋਲ ਬੋਲ ਕਾਲਾ ਮੂੰਹ ਕੀਤਾ ਆ ਤੇਰਾ ਤਾਂ ਫੇਰ ਝੂਠ ਛੋੜਾ ਖੋਤੀ ਗਿਆ ਦਾ ਬੱਚਾ ਉਹਦਾ ਪੂਰਾ ਮੈਟਰ ਸੁਣ
ਅੱਗੋਂ ਨਵੀਂ ਨਾ ਭੈਣ ਰੱਖਿਆ ਪੇਸ਼ ਕਰੀ ਜਾ। ਚੱਲ ਬਾਜੀ ਦੱਸ ਕੀ ਗੱਲ ਆ? शुरू तो दादा जी शुरू तो ਸ਼ੁਰੂ ਤੋਂ ਹਾਂ ਚਲੀ ਅੰਦਰ। चले ਉਹ ਤੇਰੀ ਭੈਣ ਦੇ ਕਲੱਚ 'ਚ ਬ੍ਰੇਕ ਮਾਰਾ। ਚੱਲ ਬਾਜੀ ਦੱਸ। मैं और दसना ए बंदा ना ए बंदा मेरा बंदा है। ਉਹ ਕਿੱਥੇ ਖੋਤੀ ਦੇ ਆ ਬੱਚਿਆ। ਹੁਣ ਤੇਰੀ ਗੈਰਤ ਨਿਕਲ ਗਈ ਸੇਮ ਟੂ ਯੂ ਦੋਨੀ। ਸਾਲਿਆ ਤੇਰੀ ਵੀ ਦੌੜੀ ਕਿਹੜੀ ਉਮਰੇ ਤੇ ਗਈ? ਦੌੜੀ ਨਹੀਂ ਅੰਕਲ ਐਕਸਕਿਊਜ਼ ਮੀ ਸਰ, ਮੈਂ ਲਾਂਤ ਪਾਉਣ ਵਾਸਤੇ ਹਾਜ਼ਰ ਹੋਇਆ। ਪਾਓ। ਨਹੀਂ ਸਰ, ਤੁਹਾਡੇ ਤੇ ਪਾਉਣੀ ਹੈ, ਜਨਾਨੀ ਤੁਹਾਡੀ ਭੱਜੀ ਹੈ, ਇਸ ਕਰਕੇ ਤੁਹਾਡੇ ਆਮ ਲਾੜਤ ਨਾਲ ਤੁਹਾਡੇ ਤੇ ਪੈਣੀ ਨਹੀਂ ਹੈਗੀ। ਉਹਨੇ ਖਿੱਚ ਲੈਣੀ ਆ ਆਪਣੇ ਵੱਲ। ਕੋਈ ਗੱਲ ਨਹੀਂ ਸਰ, ਮੈਂ ਜਿਹੜੀ ਪਾ ਰਿਹਾ ਨਾ ਕਮਰਸ਼ੀਅਲ ਲਾਣਤ ਤੇ ਉਹ ਤੁਹਾਡੇ ਤੇ ਪੈਣੀ ਹੈ। ਚਲੋ ਪਹਿਲੇ ਤੇ ਆਮ ਲਾਣਤ ਨਾਲ ਕੁਝ ਨਹੀਂ ਬਣਨਾ, ਤੁਹਾਨੂੰ ਚਾਹੀਦੀ ਹੈ ਡਿਜ਼ਾਈਨ ਵਾਲੀ ਲਾਣਤ। ਲਾਣਤ ਉਹ ਲੈ ਆਈਏ। ਚਲੋ ਜਾਨੂ ਆਪਾਂ ਇੱਥੋਂ ਚੱਲੀਏ। ਪਤਾ ਕਿ ਬੇਗਮਾ ਦੌੜਨ ਵਾਲੀ ਹਵਾ ਚੱਲੀ ਆ। ਨਹੀਂ ਆਪਾਂ ਨਹੀਂ ਸੁਣਨੀ। ਆਪਾਂ ਨਾ ਪਤਾ ਕੀ ਗੱਲ ਨਾ ਅੱਲਾ ਦੀ ਕਸਮ ਨਾ ਅਮਾਨ ਨਾ 15 ਦਿਨ ਧੁੰਦ ਪੈਣੀ ਆ ਸਿਰਫ ਨਾ। ਇਹ ਬਹੁਤੀ ਦੇਰ ਨਹੀਂ ਪੈਂਦੀ ਮਾਂ ਨਾ, ਬਹੁਤ ਗਰਮੀ ਨਾ। ਦੇਖ ਲਾ ਨਾ ਦੇਖ ਲਾ ਨਾ ਤੂੰ ਪਤਾ ਕੀ ਗੱਲ ਹੈ, ਜਦੋਂ ਕੰਪਰੋਮਾਈਜ਼ ਕਰਨ ਵਾਲਾ ਬੰਦਾ ਹਾਂ, ਉਹ ਵੀ ਰਹੀ ਜਾਵੇ, ਮੈਂ ਵੀ ਰਹੀ ਜਾਣਾ। ਓਏ ਛੜੋਲੇ ਉਹਦੀ ਗੱਲ ਸੁਣ। ਨਹੀਂ ਵੀਰਿਆ, ਮੈਂ ਨਹੀਂ ਸੁਣਨੀ। मेरी गल सुनो ਮੇਰੇ ਕੋਈ ਜਾਂਦੀ ਦੇਖੀ ਨਹੀਂ ਜਾਣੀ ਵੀਰਾ, ਇਹ ਮੇਰੇ ਕੋ ਆਉਂਦੀ ਵੀ ਨਹੀਂ ਦੇਖੀ ਗਈ। अच्छा गल इस तरह है ਆਹ ਗੱਲ ਜਿੱਦਾਂ ਮਰਜੀ ਆ, ਤੇਰੀ ਮਿਹਰਬਾਨੀ, ਮੈਨੂੰ ਛੱਡ ਕੇ ਨਾ ਜਾਏ। ਤੇਰੀ ਮਿਹਰਬਾਨੀ। ਆਵੇ ਲੱਗਦਾ ਨਹੀਂ ਮੇਰੀ ਪਿੰਡ ਥੱਲੇ ਹੋਈ ਹੈ। ਤੁਸੀਂ ਕਹਿ ਰਹੇ ਸੀ ਨਾ ਕਿ ਮੈਨੂੰ ਛੱਡ ਕੇ ਨਾ ਜਾਏ। ਉਹ ਛੱਡ ਕੇ ਨਾ ਜਾਈ ਸਾਲਿਆ, ਤੂੰ ਉਹਦਾ ਦੋਤਾ ਆ। ਜਾਨੂ ਗੱਲ ਇਸ ਤਰ੍ਹਾਂ ਹੈ ਕਿ ਬਾਕੀ ਤੁੰਦਾ ਪੈ ਰਹੀਆਂ ਨੇ ਸਿਰ ਤੇ। ਪੈਰੀਆਂ ਤੇਰੀ ਮਿਹਰਬਾਨੀ, ਮੈਨੂੰ ਛੱਡ ਕੇ ਨਾ ਜਾਏ। ਮੈਨੂੰ ਬੜੀ ਦੇਰ ਬਾਅਦ ਕਿਸੇ ਨੇ ਮੇਰੇ ਗੱਲਾਂ ਨੂੰ ਹੱਥ ਲਾਇਆ। ਉਹ ਖੋਤੀ ਦੇ ਬੱਚੇ ਜਾਣੀਆਂ ਤਵੀ ਧਾਗਾ ਕਰਾ ਲਾ ਹੁਣ। ਚੱਲ ਬਾਜੀ ਇਧਰ ਹੋ ਕੇ ਮੈਨੂੰ ਛੱਡ ਕੇ ਨਾ ਜਾਏ। ਮੇਰੀ ਗੱਲ ਸੁਣੋ, ਮੈਂ ਤੇਰੀ ਨਹੀਂ, ਤੂੰ ਮੇਰੀ ਸੁਣ। ਤੇਰੀ ਮਿਹਰਬਾਨੀ। ਉਹ ਜਿਹੜਾ ਬੰਦਾ ਤੁਸੀਂ ਪੁੱਛ ਰਹੇ ਸੀ ਨਾ ਮੈਂ ਕਮਰੇ ਕੱਲ ਹੀ ਪੁੱਛਾਂ। ਨਹੀਂ ਉਹ ਪਤਾ ਕੌਣ ਹੈ ਉਹ? ਉਹ ਜੋ ਮਰਜੀ ਆ ਜਾਨੂ, ਜੋ ਮਰਜੀ ਆ, ਲੇਕਿਨ ਮੇਰੇ ਵੱਲ ਦੇਖ। ਉਹ ਬਣ ਗਿਆ ਭੈਣ ਦਾ। ਫਟਾਫਟ ਦੱਸ। ਲਾਨਤ ਬਿਲਕੁਲ ਡੱਕੇ ਤੇ ਆ। ਮੇਰੀ ਗੱਲ ਕੋਈ ਗੱਲ ਨਹੀਂ ਹੁੰਦਾ ਹੈ। ਜੇ ਤੂੰ ਚਲੇਗੀ ਤਾਂ ਲਾਣ ਦਾ ਕੰਟੇਨਰ ਮੇਰੇ ਤੇ ਡਿੱਗ ਜਾਣਾ ਸਾਰਾ। ਹੌਸਲਾ ਕਰੋ, ਹੌਸਲਾ ਦੇਖੋ ਕਰੋ। ਨਹੀਂ, ਮੈਨੂੰ ਛੱਡ ਕੇ ਨਾ ਜਾਏ। ਤੈਨੂੰ ਨਾ ਛੱਡੀ ਸਾਲਿਆ, ਉਹਦੀ ਫਟਕੜੀ ਆ। ਤੈਨੂੰ ਨਾ ਛੱਡੀ। ਗੱਲ ਇਸ ਤਰ੍ਹਾਂ ਹੈ, ਉਹ ਗੱਲ ਜਿਸ ਤਰ੍ਹਾਂ ਮਰਜ਼ੀ ਆ। ਆ ਡੈਵੋ ਚੱਲੀ ਨਹੀਂ ਡੈਵੋ। ਇਹ ਬੰਦਾ ਉਹ ਜਿਹੜਾ ਹੈ, ਫਟਾਫਟ ਦੱਸ। ਇਹ ਮੇਰੀ ਜਾਨ ਨਾ ਦੱਸੀ ਨਾ, ਮੈਨੂੰ ਦੱਸੀ ਨਾ। ਅਮਾਨਾ ਉਹ ਵੀ ਰਹੀ ਜਾਵੇ, ਮੈਨੂੰ ਪਤਾ ਬਾਜੀ ਇਹ ਜਿਹੜਾ ਬੰਦਾ ਨਾ ਹਾਂ। ਇਹ ਤੇਰਾ ਬੰਦਾ। ਨਹੀਂ ਇਹ ਮੇਰਾ ਬੰਦਾ। ਲੈ ਉਹ ਤੇਰਾ ਬੰਦਾ ਹੀ ਨਹੀਂ, ਉਹਦਾ ਬੰਦਾ ਹੀ ਨਹੀਂ। ਅੱਗੋਂ ਜਿਹੜੀ ਤੂੰ ਭੈਣ ਜਿਹੜੀ ਉਹ ਸੁਣ। ਮੇਰੀ ਗੱਲ ਸੁਣੋ, ਇਹਨੇ ਇਹ ਜਿਹੜਾ ਨਾ ਇਹ ਮੇਰਾ ਸ਼ੌਹਰ ਹੈ। ਆ ਜਾ ਮੋੜਾ ਆ ਜਾ ਤੇ ਲਾਂਤ ਨਹੀਂ ਪਾਉਣੀ। ਮੈਂ ਤੇ ਲਾਂਤ ਨਹੀਂ ਪਾਉਣੀ। ਮੈਂ ਤੇਰੇ ਮੂੰਹ ਤੇ ਇਹਦਾ ਮੂੰਹ ਪਾਉਣਾ ਹੈ। ਆ ਮੇਰੇ ਪਿੱਛੇ ਸ਼ਾਇਦ ਆ ਮੈਂ ਡਿੱਗਣ ਲੱਗਾ ਹੋਇਆ। ਆ ਮੈਂ ਮਰ ਗਿਆ। ਆ ਮੇਰੀ ਬੇਗਮ ਜਾਂਦੀ ਰਹੀ। ਮੇਰੀ ਵੀ ਗਈ, ਇਹਦੀ ਵੀ ਗਈ। ਅੱਲਾਹ ਪਾਕ ਨੇ ਸਾਡੇ ਤੇ ਕਰਮ ਕਰਤਾ। ਆਓ ਕਿਤੇ ਮਜ਼ਦੂਰੀ ਕਰੀਏ। ਹਾਂ ਜਿੱਡੇ ਮਰਜ਼ੀ ਗੌਰ ਨਾਲ ਦੇਖੋ, ਲੇਕਿਨ ਇੱਕ ਦੋ ਵਾਰੀ ਇੰਜ ਕਰ ਲਿਆ ਕਰੋ। ਅਬੇ ਕੁੱਤੇ ਦਾ ਨਸਾਨੀ ਪਾਉਂਦਾ। ਅੱਛਾ ਕੁੜੀਏ ਕੌਣ ਆ ਤੂੰ? ਏ ਮੈਂ ਨਾ ਅੱਜ ਬੜੀ ਟੈਨਸ਼ਨ ਚ ਆ। ਨਾ ਨਹੀਂ ਬਸ ਕੁੜੀਏ ਕੀ ਹੋਇਆ? ਟੈਨਸ਼ਨ ਸਾਡੇ ਨਾਲ ਵੀ ਬਣੀ ਪਈ ਆ। ਆ ਮੇਰਾ ਪੋਤਾ ਇਹਦਾ ਨਾ ਮੈਂ ਵਿਆਹ ਕਰਨਾ ਚਾਹੁੰਦੀ ਹਾਂ। ਕਿੰਨਾ ਕਿਊਟ ਹੈ ਤੇਰਾ ਪੁੱਤਰ। ਲੈ ਪੁੱਤ ਮੇਰਿਆ, ਹੁਣ ਆਪੇ ਦੇਖ ਕੇ ਫੈਸਲਾ ਕਰ ਲੈ, ਵਿਆਹ ਕਰਾਉਣਾ ਕਿ ਨਾਲ ਕਿਸੇ ਦਾ ਹਿੱਸਾ ਪਾਉਣਾ। ਪਹਿਲੇ ਅੰਮੀ ਇਹਦੀ ਉਮਰ ਪੁੱਛ ਲਾ। ਉਮਰ ਕੁੜੀਏ ਤੇਰੀ ਕਿੰਨੀ ਆ? 60 ਸਾਲ 60 ਸਾਲ। ਫੇਰ ਤਾਂ ਪੁੱਤ ਤੇ ਹਰ ਸ਼ਾਇਦ ਤੌਲੇ ਆ ਗਏ ਹੋਣੇ। 60 ਸਾਲ ਉਮਰ ਪੁੱਤ ਬਹੁਤ ਹੁੰਦੀ ਹੈ। 60 ਸਾਲ ਇਹਦਾ ਮਤਲਬ 52 ਸਾਲ ਵੱਡੀ ਹੈ ਮੇਰੇ ਨਾਲੋਂ। ਪੁੱਤ ਮੇਰਿਆ, ਜੇ 52 ਸਾਲ ਵੱਡੀ ਹੈ ਤੇ ਤੋਂ ਪਿੱਛੇ ਤਾਂ 8 ਸਾਲ ਬਚਦੇ ਆ। 8 ਸਾਲਾਂ ਦਾ ਤੂੰ ਤੂੰ ਮਾਂ ਹੈ ਮੇਰੀ, ਤੈਨੂੰ ਨਹੀਂ ਪਤਾ? ਨਾ ਪੁੱਤ ਮੈਨੂੰ ਤਾਂ ਪਤਾ ਵਾ। ਤੂੰ ਤਾਂ ਮੇਰੇ ਆ ਬੱਚਿਆ 46 ਟੱਪਿਆ ਹੋਇਆ ਵਾ।
ਮੇਰਿਆ ਬੱਚਿਆ ਉਦੋਂ ਛਿਲਿਆਂ ਦਾ ਰੌਲਾ ਨਹੀਂ ਸੀ ਹੁੰਦਾ ਜਦੋਂ ਦਾ ਤੂੰ ਹੋਇਆ ਵਾਂ। ਉਦੋਂ ਆਪ ਹੀ ਲੋਕ ਘਰਾਂ 'ਚ ਕੇਸ ਕਰਦੇ ਹੁੰਦੇ ਸੀ। ਆ ਹੁਣ ਜਿਹੜੀ ਕੁੜੀ ਆਈ ਇਹ ਤਾਂ ਪੁੱਛ ਲਓ। ਓਏ ਐਡਾ ਸੋਹਣਾ ਮੁੰਡਾ ਜੇ ਕਿਊਟ। ਹਾਂ ਨਹੀਂ ਮਿਹਨਤਾਂ ਥੋੜੀਆਂ ਕੀਤੀਆਂ ਇੱਥੇ। ਇਹਦਾ ਪਿਓ ਸੀ ਸਾਦਕਾਬਾਦ ਨੂੰ ਗੱਡੀ ਚਲਾਉਂਦਾ, ਫੇਰ ਥੱਕਿਆ ਹੁੰਦਾ ਸੀ, ਥੱਕਿਆ। ਅੱਛਾ ਆ ਸਾਰੀ ਉਹਦੀ ਥਕਾਵਟ ਆ। ਘਰ ਦੇ ਦਰਵਾਜ਼ੇ ਨੂੰ ਹਾਰਨ ਮਾਰ ਕੇ ਲੰਘਣਾ, ਉਹਨੇ ਗੱਡੀ ਅੱਡੇ 'ਚ ਖੜੀ ਕਰਨ ਜਾਣੀ, ਮੈਨੂੰ ਪਤਾ ਲੱਗ ਜਾਣਾ, ਮੈਂ ਪਹਿਲੇ ਕੰਧ ਨੂੰ ਹੱਥ ਲਾ ਲੈਣੀ। ਕਿਉਂ? ਮੈਨੂੰ ਪਤਾ ਸੀ ਥਕਾਵਟਾਂ ਨਾਲ ਭਰਿਆ ਹੁੰਦਾ। ਅੱਛਾ ਤੁਹਾਡਾ ਜਦੋਂ ਵਿਆਹ ਹੋਇਆ ਹਾਂ ਤੁਹਾਡੀ ਉਮਰ ਕਿੰਨੀ ਕੁ ਸੀ? ਨਹੀਂ ਮੇਰੀ ਉਮਰ ਤਾਂ ਥੋੜੀ ਜਿਹੀ ਸੀ, 14-15 ਸਾਲ ਮੇਰੀ ਉਮਰ ਸੀ। ਹਾਏ ਹਾਏ ਹਾਏ